ਧੰਨ ਵਾਹਿਗੁਰੂ ਸਾਹਿਬ ਜੀ। ਪ੍ਰਭ ਦਾਤੋ ਦਾਤਾਰ, ਪਰਿਓ ਜਾਚਕ ਇਕ ਸਰਨਾ। ਮਿਲੈ ਦਾਨ ਸੰਤ ਰੇਨ, ਜਿਹ ਲਗ ਭਵ ਜਲ ਤਰਨਾ। ਬਿਨਤ ਕਰੂੰ ਅਰਦਾਸ ਸੁਣੋ, ਜੇ ਠਾਕੁਰ ਭਾਵੈ। ਦੇਹੋ ਦਰਸ ਮਨ ਚਾਓ, ਭਗਤ ਇਹ ਮਨ ਠਹਰਾਵੈ। ਬਲਿਓ ਚਰਾਗ ਅੰਧਿਆਰ ਮਹਿ, ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੇ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨ ਕੀਜੈ। ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਛਤਰ ਚਵਰ ਤਖਤ ਦੇ ਮਾਲਿਕ, ਰਹਿਮਤਾਂ ਦੇ ਮੁਜੱਸਮੇ, ਵਾਲੀਏ ਕੁਲ ਆਲਮ, ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਮੁਕੱਦਸ ਗੋਦ ਵਿੱਚ ਸੁਭਾਏਮਾਨ ਸਤ ਸੰਗੀ ਜਨੋ, ਵਡਭਾਗੇ ਹਾਂ ਜੋ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰਦਿਆਂ ਹੋਇਆ ਰੱਬੀ ਇਲਾਹੀ ਬਾਣੀ ਦਾ ਹਰ ਜਸ ਕੀਰਤਨ ਸਰਵਣ ਕਰ ਰਹੇ ਸਾਂ। ਹੁਣ ਆਓ ਗੁਰਮਤਿ ਵਿਚਾਰਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿਛਲੇਰੇ ਦਿਨਾਂ ਤੋਂ ਆਪਾਂ ਵਿਚਾਰਾਂ ਕਰਦੇ ਆ ਰਹੇ ਹਾਂ। ਉਸੇ ਲੜੀ ਦੀ ਤਹਿਤ ਆਪਾਂ ਵਿਚਾਰ ਨੂੰ ਅੱਗੇ ਵਿਚਾਰਨਾ ਹੈ। ਵਿਚਾਰ ਆਰੰਭਣ ਤੋਂ ਪਹਿਲਾਂ ਆਓ ਗੁਰਦੇਵ ਦੇ ਚਰਨਾਂ 'ਚ ਹਾਜ਼ਰੀ ਲਵਾਈਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਫਰ ਸ਼ਹਾਦਤ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਪਾਂ ਪਿਛਲੇਰੇ ਦਿਨਾਂ ਤੋਂ ਇਸੇ ਸਬੰਧ ਦੇ ਵਿੱਚ ਵਿਚਾਰਾਂ ਕਰਦੇ ਆ ਰਹੇ ਹਾਂ।
ਕੱਲ ਆਪਾਂ ਵਿਚਾਰ ਦੀ ਸਮਾਪਤੀ ਇੱਥੇ ਕੀਤੀ ਸੀ। ਛੋਟੇ ਸਾਹਿਬਜ਼ਾਦਿਆਂ ਦੀ 2 ਦਿਨ ਪੇਸ਼ੀ ਹੋਈ। 25 ਦਸੰਬਰ 26 ਦਸੰਬਰ ਨੂੰ, 27 ਦਸੰਬਰ 13 ਪੋਹ ਦਾ ਦਿਨ ਆਰੰਭ ਹੋਇਆ। ਬੱਚਿਆਂ ਨੂੰ ਨੀਹਾਂ ਵਿੱਚ ਖਿਲਾਰਨ ਵਾਸਤੇ ਉਸ ਜਗ੍ਹਾ ਤੇ ਖੜਿਆ। 2 ਜਲਾਦ, 2 ਭਰਾ ਸ਼ਾਸਨ ਬੇਗ ਤੇ ਬਾਸ਼ਲ ਬੇਗ, ਉਹਨਾਂ ਦੋਵਾਂ ਨੇ ਇਹ ਪਾਪ ਕਰਨ ਵਾਸਤੇ ਹਾਮੀ ਭਰੀ। ਉਹਦੇ ਵਾਸਤੇ ਵਜ਼ੀਰ ਖਾਨ ਦੇ ਵੱਲੋਂ ਜੋ ਉਹਦੀ ਕਚਹਿਰੀ ਦੇ ਵਿੱਚ ਮੁਕੱਦਮਾ ਚੱਲ ਰਿਹਾ ਸੀ ਕਤਲ ਦਾ, ਉਹ ਰੱਦ ਕਰਨਾ ਸੀ। ਤਾਂ ਵਜ਼ੀਰ ਖਾਨ ਨੇ ਕੀਤਾ ਵੀ। ਇਹਨਾਂ ਦੋਵਾਂ ਭਰਾਵਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨਾ ਆਰੰਭ ਕੀਤਾ। ਦੋਵੇਂ ਸਾਹਿਬਜ਼ਾਦੇ ਮਨ ਇਕਾਗਰ ਕਰਕੇ ਸੁਰਤ ਨੂੰ ਸ਼ਬਦ ਵਿੱਚ ਜੋੜ ਕੇ ਉਸ ਅਕਾਲ ਪੁਰਖ ਦਾ ਨਾਮ ਧਿਆਉਂਦੇ ਹਨ, ਗੁਰਬਾਣੀ ਦਾ ਜਾਪ ਕਰਦੇ ਹਨ। ਜਿਉਂ-ਜਿਉਂ ਇੱਟਾਂ ਚਿਣੀਆਂ ਜਾਣ ਲੱਗੀਆਂ, ਬੱਚਿਆਂ ਦੇ ਸਾਹ ਜਿਹੜੇ ਹਨ ਉਹ ਘੁੱਟਣ ਲੱਗੇ। ਅਖੀਰ ਕੰਧ ਡਿੱਗੀ, ਪਰ ਦੋਵਾਂ ਸਾਹਿਬਜ਼ਾਦਿਆਂ ਦੇ ਸਵਾਸ ਹਜੇ ਚੱਲ ਰਹੇ ਹਨ। ਅਖੀਰ ਦੋਵਾਂ ਜਲਾਦਾਂ ਨੇ ਦੋਵਾਂ ਬੱਚਿਆਂ ਨੂੰ ਜ਼ਿਬਾ ਕਰਕੇ ਸ਼ਹੀਦ ਕਰ ਦਿੱਤਾ। ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦੇ ਬਾਰੇ ਵਿਦਵਾਨਾਂ ਦੀ ਵੱਖ-ਵੱਖ ਰਾਏ ਹੈ। ਕੋਈ ਕਹਿੰਦਾ ਹੀਰਾ ਚੱਟ ਕੇ ਸ਼ਹੀਦ ਹੋਏ ਹਨ, ਕੋਈ ਕਹਿੰਦਾ ਕਿ ਨਹੀਂ, ਆਪਣੇ ਸਵਾਸ ਮਾਤਾ ਜੀ ਨੇ ਆਪ ਚੜਾਏ ਹਨ, ਤੇ ਕੋਈ ਕਹਿੰਦਾ ਹੈ ਕਿ ਸਿਪਾਹੀਆਂ ਨੇ ਮਾਤਾ ਜੀ ਨੂੰ ਬੁਰਜ ਤੋਂ ਥੱਲੇ ਸੁੱਟ ਕੇ ਸ਼ਹੀਦ ਕੀਤਾ ਹੈ। ਇਸ ਗੱਲ ਨੂੰ ਬਹੁਤਾਤ ਵਿੱਚ ਵਿਦਵਾਨ ਮੰਨਦੇ ਵੀ ਹਨ। ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋਏ, ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ, ਅਤੇ 27 ਦਸੰਬਰ ਦੀ ਰਾਤ ਪੈ ਗਈ। ਬੱਚਿਆਂ ਦੀ ਲਾਸ਼ ਉਸੇ ਜਗ੍ਹਾ ਤੇ ਪਈ ਹੈ ਜਿਸ ਜਗ੍ਹਾ ਤੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਹੈ। ਇੱਥੋਂ ਤੱਕ ਵੀ ਵਿਦਵਾਨ ਲਿਖਦੇ ਹਨ ਕਿ ਰਾਤ ਨੂੰ ਇੱਕ ਸ਼ੇਰ ਨੇ ਬੱਚਿਆਂ ਦੇ ਸਰੀਰਾਂ ਦੀ ਰਾਖੀ ਵੀ ਕੀਤੀ ਹੈ। ਕਈ ਇਸ ਗੱਲ ਨੂੰ ਵਿਦਵਾਨ ਮੰਨਦੇ ਵੀ ਹਨ। ਜਦੋਂ 28 ਦਸੰਬਰ ਦਾ ਦਿਨ ਆਰੰਭ ਹੋਇਆ ਤੇ ਦੀਵਾਨ ਟੋਡਰ ਮੱਲ ਜੀ ਉਹ ਵਜ਼ੀਰ ਖਾਨ ਦੇ ਕੋਲ ਆਇਆ ਹੈ, ਤੇ ਵਜ਼ੀਰ ਖਾਨ ਨੂੰ ਆ ਕੇ ਕਹਿੰਦਾ ਹੈ, ਨਵਾਬ ਜੀ, ਮੈਨੂੰ ਆਗਿਆ ਦਵੋ ਤਾਂ ਜੋ ਮੈਂ ਗੁਰੂ ਸਾਹਿਬ ਜੀ ਦੇ ਬੱਚਿਆਂ ਦੇ ਅਤੇ ਮਾਤਾ ਜੀ ਦੇ ਸਰੀਰ ਨੂੰ ਸਾਂਭ ਸਕਾਂ, ਕਿਉਂਕਿ ਮੇਰੇ ਤੋਂ ਇਹ ਸਹਾਰਿਆ ਨਹੀਂ ਜਾ ਰਿਹਾ ਕਿ ਸਤਿਗੁਰੂ ਜੀ ਦੇ ਬੱਚੇ ਏਦਾਂ ਪਏ ਹੋਣ ਅਤੇ ਜਿਨ੍ਹਾਂ ਸਾਡੇ ਵਾਸਤੇ ਇੰਨੀਆਂ ਕੁਰਬਾਨੀਆਂ ਕੀਤੀਆਂ, ਉਹਨਾਂ ਦੇ ਬੱਚੇ ਜਿਹੜੇ ਰੋਂਦੇ ਫਿਰਨ, ਸਾਨੂੰ ਚੰਗਾ ਨਹੀਂ ਲੱਗ ਰਿਹਾ, ਜਿਸ ਕਰਕੇ ਅਸੀਂ ਉਹਨਾਂ ਦੇ ਸਰੀਰਾਂ ਨੂੰ ਸਾਂਭਣਾ ਚਾਹੁੰਦੇ ਹਾਂ। ਵਜ਼ੀਰ ਖਾਨ ਕਹਿਣ ਲੱਗਾ ਕਿ ਠੀਕ ਹੈ, ਆਗਿਆ ਦੇ ਦਿੱਤੀ ਜਾਵੇਗੀ, ਪਰ ਉਹਦੇ ਵਾਸਤੇ ਤੁਹਾਨੂੰ ਕੀਮਤ ਅਦਾ ਕਰਨੀ ਪਵੇਗੀ। ਜਿਸ ਜਗ੍ਹਾ ਦੇ ਉੱਤੇ ਤੁਸੀਂ ਇਹਨਾਂ ਬੱਚਿਆਂ ਦਾ ਜਾਂ ਮਾਤਾ ਜੀ ਦਾ ਸੰਸਕਾਰ ਕਰਨਾ ਹੈ, ਉਸ ਜਗ੍ਹਾ ਨੂੰ ਤੁਹਾਨੂੰ ਖਰੀਦਣਾ ਪਵੇਗਾ, ਤੇ ਖਰੀਦਣਾ ਵੀ ਇਸ ਤਰੀਕੇ ਨਾਲ ਪਵੇਗਾ ਕਿ ਜਿੰਨੀ ਜਗ੍ਹਾ ਚਾਹੀਦੀ ਹੈ ਉਨੀ ਜਗ੍ਹਾ ਦੇ ਉੱਤੇ ਤੁਹਾਨੂੰ ਮੋਹਰਾਂ ਖਿਲਾਰਨੀਆਂ ਪੈਣਗੀਆਂ। ਟੋਡਰ ਮੱਲ ਦੁਨਿਆਵੀ ਪੱਖ ਤੋਂ ਵੀ ਬਹੁਤ ਧਨਾਢ ਹੈ ਤੇ ਮਾਨਸਿਕ ਪੱਖ ਤੋਂ ਵੀ ਬਹੁਤ ਧਨਾਢ ਹੈ, ਕਿਉਂਕਿ ਜਿਹਦੇ ਅੰਦਰ ਹਮਦਰਦੀ ਹੁੰਦੀ ਹੈ, ਜਿਹਦੇ ਅੰਦਰ ਕਿਸੇ ਨੂੰ ਦੁੱਖ ਵੰਡਾਉਣ ਦੀ ਚਾਹਤ ਹੁੰਦੀ ਹੈ, ਉਹ ਮਨੁੱਖ ਦੀ ਸੁਰਤ ਜਿਹੜੀ ਹੈ ਉੱਚੀ ਹੀ ਹੁੰਦੀ ਹੈ। ਉਹ ਮਨੁੱਖ ਅੰਦਰੋਂ ਵੀ ਬੜਾ ਅਮੀਰ ਹੁੰਦਾ ਹੈ ਤੇ ਬਾਹਰੀ ਪੱਖ ਤੋਂ ਵੀ ਪਰਮਾਤਮਾ ਦੀ ਕਿਰਪਾ ਨਾਲ ਉਹ ਬੜਾ ਅਮੀਰ ਹੁੰਦਾ ਹੈ। ਵੈਸੇ ਬਾਣੀ ਦੇ ਮੁਤਾਬਕ ਇੱਕ ਬਚਨ ਆਉਂਦਾ ਹੈ, ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਗਰੀਬ ਉਹਨੂੰ ਮੰਨਿਆ ਹੈ ਜਿਹਦੇ ਕੋਲ ਰੱਬ ਦੀ ਯਾਦ ਨਹੀਂ, ਜਿਹਦੇ ਕੋਲ ਰੱਬ ਦਾ ਨਾਮ ਨਹੀਂ। ਕਹੋ ਕਬੀਰ ਨਿਰਧਨ ਹੈ ਸੋਈ,
जाके हिरदै राम ना होई। ਜਿਹਦੇ ਹਿਰਦੇ ਵਿੱਚ ਰਾਮ ਪ੍ਰਮਾਤਮਾ ਦਾ ਨਾਮ ਨਹੀਂ, ਉਹ ਦੁਨੀਆ ਦਾ ਸਭ ਤੋਂ ਗਰੀਬ ਬੰਦਾ ਹੈ। ਦੁਨਿਆਵੀ ਪੱਖ ਤੋਂ ਭਾਵੇਂ ਬੜਾ ਧਨਾਢ ਹੋਵੇ, ਦੁਨਿਆਵੀ ਪੱਖ ਤੋਂ ਭਾਵੇਂ ਬਹੁਤ ਉਹਦੇ ਕੋਲ ਸੰਪਤੀ ਹੋਵੇ, ਧਨ ਦੌਲਤ ਹੋਵੇ, ਪਰ ਰੂਹਾਨੀਅਤ ਦੇ ਪੱਖ ਤੋਂ ਜਾਂ ਪਰਮਾਰਥ ਦੇ ਪੱਖ ਤੋਂ ਉਹ ਦੁਨੀਆ ਦਾ ਸਭ ਤੋਂ ਗਰੀਬ ਬੰਦਾ ਹੈ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਬਚਨ ਕਿਹਾ, ਸਤਿਗੁਰੂ ਜੀ ਕਹਿੰਦੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇਗੇ। ਭਾਵੇਂ ਦੁਨੀਆ ਦੇ ਉੱਤੇ ਬਹੁਤ ਨਾਮਣਾ ਕਮਾਇਆ ਹੈ, ਧਨ ਦੌਲਤ ਵੀ ਬਹੁਤ ਜ਼ਿਆਦੀ ਹੈ, ਲੋਕ ਵੀ ਪਿੱਛੇ ਪਿੱਛੇ ਜਿਹੜੇ ਤੁਰੇ ਫਿਰਦੇ ਹਨ, ਸੋਭਾ ਵੀ ਦੁਨਿਆਵੀ ਪੱਖ ਤੋਂ ਬੜੀ ਹੈ, ਪਰ ਜੇ ਉਹ ਮਨੁੱਖ ਪਰਮਾਤਮਾ ਦੀ ਕਿਰਪਾ ਦਾ ਪਾਤਰ ਨਹੀਂ ਬਣਿਆ, ਕਿਰਪਾ ਤੋਂ ਪਾਤਰ ਤੋਂ ਭਾਵ ਕਿ ਉਹਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਆਇਆ, ਕਿਉਂਕਿ ਪਰਮਾਤਮਾ ਦਾ ਨਾਮ ਆਉਣਾ ਹੀ ਪਰਮਾਤਮਾ ਦੀ ਕਿਰਪਾ ਹੈ। ਜਿਹਦੇ ਅੰਦਰ ਪਰਮਾਤਮਾ ਦਾ ਨਾਮ ਆ ਗਿਆ, ਉਹ ਪਰਮਾਤਮਾ ਦੀ ਕਿਰਪਾ ਦਾ ਪਾਤਰ ਬਣ ਗਿਆ। ਤੇ ਸਤਿਗੁਰੂ ਕਹਿੰਦੇ ਹਨ ਕਿ ਜੇ ਇੰਨੀ ਸੋਭਾ, ਇੰਨੀ ਸੰਪਤੀ ਜਾਂ ਇੰਨੀ ਉਮਰ ਵੀ ਗੁਜ਼ਾਰ ਲਈ ਹੈ, ਤੇ ਜਾਂ ਇੰਨੀ ਉਮਰ ਹੋਰ ਗੁਜ਼ਾਰਨ ਦੀ ਇੱਛਾ ਹੈ, ਪਰ ਜੇ ਪਰਮਾਤਮਾ ਦੀ ਕਿਰਪਾ ਦਾ ਪਾਤਰ ਨਹੀਂ ਬਣਿਆ ਜਾਂ ਉਹਦੇ ਨਾਮ ਨੂੰ ਹਿਰਦੇ 'ਚ ਨਹੀਂ ਵਸਾਇਆ, ਤਾਂ ਸਤਿਗੁਰੂ ਜੀ ਕਹਿੰਦੇ ਮਨੁੱਖ ਤੋਂ ਦੁਨੀਆ ਦਾ ਸਭ ਤੋਂ ਗਰੀਬ ਬੰਦਾ ਵਾ। ਪਰ ਜਿਹਦੇ ਕੋਲ ਰੱਬ ਦਾ ਨਾਮ ਹੈ ਤਾਂ ਦੁਨਿਆਵੀ ਪੱਖ ਤੋਂ ਭਾਵੇਂ ਉਹ ਝੁੱਗੀ ਵਿੱਚ ਰਹਿ ਰਿਹਾ ਹੈ, ਸਤਿਗੁਰੂ ਕਹਿੰਦੇ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ। ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਬਸਤਾ ਟੂਟੀ ਝੁੰਪੜੀ, ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਣ ਪਰਮਿਨਾ, ਮਿੱਤਰ ਨਾ ਇਠ ਧਨ ਰੂਪਹੀਨ, ਕਿਛ ਸਾਕ ਨ ਸਿੰਨਾ, ਰਾਜਾ ਸਗਲੇ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਔਰ ਦੁਨੀਆ ਦਾ ਉਹ ਬ੍ਰਹਮੰਡਾਂ ਦਾ ਜਿਹੜਾ ਰਾਜਾ ਹੈ, ਜਿਹਦੇ ਕੋਲ ਰੱਬ ਦਾ ਨਾਮ ਹੈ, ਇਹ ਜਿਹੜਾ ਦੀਵਾਨ ਟੋਡਰ ਮਾਲਕ ਹੈ, ਇਹ ਦੋਵਾਂ ਪੱਖਾਂ ਤੋਂ ਅਮੀਰ ਹੈ। ਦੁਨਿਆਵੀ ਪੱਖ ਤੋਂ ਵੀ ਬਹੁਤ ਅਮੀਰ ਹੈ ਅਤੇ ਰੂਹਾਨੀਅਤ ਦੇ ਪੱਖ ਤੋਂ ਵੀ ਬਹੁਤ ਅਮੀਰ। ਕੋਈ ਕੱਲ ਬੇਨਤੀ ਕੀਤੀ ਸੀ, ਜਿਹਦੀ ਅੰਦਰ ਦੀ ਜ਼ਮੀਰ ਜਾਗਦੀ ਹੈ, ਜਿਹਦੀ ਅੰਦਰ ਦੀ ਇਨਸਾਨੀਅਤ ਜਾਗਦੀ ਹੈ, ਉਹ ਜਿਹੜਾ ਮਨੁੱਖ ਰੱਬ ਦੇ ਭੈ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ, ਉਹ ਕਦੀ ਵੀ ਆਤਮਿਕ ਮੌਤ ਨਹੀਂ ਮਰੇਗਾ, ਕਿਉਂਕਿ ਸ਼ਬਦ ਵਿੱਚ ਮਰ ਕੇ ਉਹ ਜਿਹੜਾ ਵਾ ਰੂਹਾਨੀਅਤ ਦੇ ਵਿੱਚ ਆਪਣਾ ਪਰਮਾਰਥ ਜਿਹੜਾ ਹਾਸਲ ਕਰ ਚੁੱਕਾ ਹੈ। ਦੀਵਾਨ ਟੋਡਰ ਮੱਲ ਉਹ ਕਹਿਣ ਲੱਗਾ, ਵਜ਼ੀਰ ਖਾਨ ਨਵਾਬ ਜੀ, ਮੈਂ ਉਨੀ ਧਰਤੀ ਦੇ ਉੱਤੇ ਮੋਹਰਾਂ ਵਿਛਾ ਦੇਵਾਂਗਾ ਜਿੰਨੀ ਧਰਤੀ ਦੇ ਉੱਤੇ ਛੋਟੇ ਸਾਹਿਬਜ਼ਾਦਿਆਂ ਦਾ ਤੇ ਬੱਚਿਆਂ ਦਾ ਸੰਸਕਾਰ ਹੋਵੇਗਾ। ਟੋਡਰ ਮੱਲ ਜੀ ਘਰੋਂ ਸਾਰੀਆਂ ਜਿੰਨੀਆਂ ਵੀ ਮੋਹਰਾਂ ਹਨ ਉਹ ਲੈ ਕੇ ਆਇਆ ਹੈ। ਉਹਨੂੰ ਪਤਾ ਸੀ ਕਿ ਬਹੁਤ ਮੋਹਰਾਂ ਲੱਗਣੀਆਂ ਹਨ, ਤੇ ਵਿਦਵਾਨਾਂ ਨੇ ਆਪਣੀ ਆਪਣੀ ਗਿਣਤੀ ਅਨੁਸਾਰ ਜਿਹੜਾ ਵਾ 78000 ਮੋਹਰਾਂ ਵੀ ਲਿਖੀਆਂ ਹਨ। ਪਰ ਜੇ ਅੱਜ ਦੇ ਪੱਖ ਤੋਂ ਵੇਖੀਏ ਤਾਂ ਦੁਨੀਆ ਦੀ ਸਭ ਤੋਂ ਜ਼ਮੀਨ ਮਹਿੰਗੀ ਜਿਹੜੀ ਖਰੀਦੀ ਹੈ ਟੋਡਰ ਮੱਲ ਜੀ ਨੇ ਉਹਨਾਂ ਦਿਨਾਂ ਦੇ ਵਿੱਚ, ਤੇ ਜੇ ਅੱਜ ਦਾ ਹਿਸਾਬ ਵੀ ਲਾ ਲਈਏ ਤੇ ਅੱਜ ਵੀ ਉਹ ਜ਼ਮੀਨ ਜਿਹੜੀ ਹੈ ਸਭ ਤੋਂ ਮਹਿੰਗੀ ਜ਼ਮੀਨ ਹੈ, ਜਿਸ ਜਗ੍ਹਾ ਤੇ ਛੋਟੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਜੀ ਦਾ ਸੰਸਕਾਰ ਕੀਤਾ ਗਿਆ ਹੈ। ਇਹ ਦੀਵਾਨ ਟੋਡਰ ਮੱਲ ਮੋਹਰਾਂ ਲੈ ਕੇ ਆਇਆ ਹੈ। ਜਿਸ ਵਕਤ ਮੋਹਰਾਂ ਵਿਛਾਉਣ ਲੱਗਾ ਤੇ ਵਜ਼ੀਰ ਖਾਨ ਦੀ ਜਿਹੜੀ ਉਹ ਨੀਤ ਫਿਰ ਬਦਲ ਗਈ ਹੈ। ਵਜ਼ੀਰ ਖਾਨ ਜਿਹੜਾ ਫਿਰ ਅੰਦਰੋਂ ਜਿਹੜਾ ਵਾ ਉਹਦੇ ਮਾੜੇ ਵਿਚਾਰ ਆਏ ਹਨ, ਤੇ ਕਹਿਣ ਲੱਗਾ, ਟੋਡਰ ਮੱਲ ਤੈਨੂੰ ਜ਼ਮੀਨ ਦੇਣੀ ਹੈ ਖਰੀਦਣ ਵਾਸਤੇ, ਤੂੰ ਖਰੀਦ ਕੇ ਲੈਣੀ ਆ, ਤੇ ਮੋਹਰਾਂ ਵਿਛਾਉਣੀਆਂ ਨਹੀਂ, ਮੋਹਰਾਂ ਨੂੰ ਖੜਿਆ ਕਰਕੇ ਜ਼ਮੀਨ ਨੂੰ ਖਰੀਦ। ਜੇ ਤੂੰ ਸੱਚਮੁੱਚ ਇਹਨਾਂ ਦੇ ਸਰੀਰਾਂ ਨੂੰ ਸਾਂਭਣਾ ਹੈ ਤਾਂ ਫਿਰ ਤੈਨੂੰ ਮੋਹਰਾਂ ਵਿਛਾ ਕੇ ਨਹੀਂ, ਮੋਹਰਾਂ ਨੂੰ ਖੜਿਆ ਕਰਕੇ ਜ਼ਮੀਨ ਖਰੀਦਣੀ ਪੈਣੀ ਆ, ਫਿਰ ਤੈਨੂੰ ਜ਼ਮੀਨ ਦਵਾਂਗੇ, ਵਰਨਾ ਜਿਹੜੀ ਤੈਨੂੰ ਜ਼ਮੀਨ ਦਾ ਹੱਕਦਾਰ ਨਹੀਂ, ਤੈਨੂੰ ਅਸੀਂ ਕੋਈ ਜ਼ਮੀਨ ਨਹੀਂ ਦਵਾਂਗੇ। ਇਤਿਹਾਸ ਕਹਿੰਦਾ ਉਹ ਦੀਵਾਨ ਟੋਡਰ ਮੱਲ ਉਹਨੇ ਖੜੀਆਂ ਕਰਕੇ ਮੋਹਰਾਂ ਜਿਹੜੀ ਉਹ ਜ਼ਮੀਨ ਖਰੀਦੀ ਹੈ। ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਵਾਸਤੇ ਦੀਵਾਨ ਟੋਡਰ ਮੱਲ ਜੀ ਨੇ ਸਾਰੀ ਜ਼ਮੀਨ ਖਰੀਦੀ, ਤੇ ਮੋਤੀ ਰਾਮ ਮਹਿਰਾ ਜਿਨੇ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਰਾਤ ਨੂੰ ਦੁੱਧ ਪਿਆਇਆ ਸੀ, ਇਤਿਹਾਸਕਾਰ ਕਹਿੰਦੇ ਹਨ ਕਿ ਉਹਨੇ ਨਾਲ ਰਲ ਕੇ ਜਿਹੜਾ ਚਿਖਾ ਨੂੰ ਤਿਆਰ ਕੀਤਾ ਹੈ, ਮਾਤਾ ਜੀ ਨੂੰ ਵਿਚਕਾਰ ਪਾਇਆ ਹੈ। ਇੱਕ ਬੰਨੇ
ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਹਨ, ਇੱਕ ਬੰਨੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਨਾਲ ਲਟਾ ਦਿੱਤਾ ਹੈ। ਤੇ ਮਾਤਾ ਜੀ ਦੇ ਸੰਸਕਾਰ ਕਰਨ ਦੀ ਪੂਰੀ ਤਿਆਰੀ ਹੋਈ ਅਤੇ ਟੋਡਰ ਮੱਲ ਜੀ ਨੇ ਆਪ ਚਿਖਾ ਨੂੰ ਅੱਗ ਲਾ ਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਸਰੀਰ ਨੂੰ ਸਾਂਭਿਆ ਹੈ। ਵੇਖੋ ਸੰਗਤ ਜੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿੱਡੀ ਮਹਾਨ ਹਸਤੀ ਹੈ, ਪਰ ਜੇ ਦੁਨਿਆਵੀ ਪੱਖ ਤੋਂ ਵੇਖੀਏ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾ ਆਪਣੇ ਵੱਡੇ ਪੁੱਤਰਾਂ ਦੇ ਸਰੀਰਾਂ ਨੂੰ ਸਾਂਭਣ ਦਾ ਮੌਕਾ ਮਿਲਿਆ, ਨਾ ਛੋਟੇ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਸਾਂਭਣ ਦਾ ਮੌਕਾ ਮਿਲਿਆ, ਤੇ ਨਾ ਮਾਤਾ ਜੀ ਦੇ ਸਰੀਰ ਨੂੰ ਵੀ ਸੰਸਕਾਰ ਕਰ ਸਕੇ ਹਨ, ਤੇ ਨਾ ਹੀ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਸਿਰ ਸਧਾੜ ਦਾ ਸੰਸਕਾਰ ਕਰ ਸਕੇ ਹਨ, ਕਿਉਂਕਿ ਉਹ ਸੰਸਕਾਰ ਲੱਖੀ ਸ਼ਾਵਣ ਜਾ ਰਹੇ ਨੇ ਦਿੱਲੀ ਦੀ ਧਰਤੀ ਤੇ ਕੀਤਾ ਹੈ। ਤੇ ਪਰ ਸੀਸ ਜਿਹੜਾ ਉਹ ਇੱਥੇ ਆਇਆ ਆਨੰਦਪੁਰ ਸਾਹਿਬ, ਸੀਸ ਦਾ ਸੰਸਕਾਰ ਜ਼ਰੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੀਤਾ ਹੈ, ਪਰ ਸਾਰੇ ਪਰਿਵਾਰ ਨੂੰ ਸਾਂਭਣ ਦਾ ਮੌਕਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਨਹੀਂ ਮਿਲਿਆ। ਸਤਿਗੁਰੂ ਜੀ ਫਿਰ ਵੀ ਪਰ ਚੜ੍ਹਦੀ ਕਲਾ ਵਿੱਚ ਆਪਣੇ ਆਪ ਨੂੰ ਡੋਲਣ ਨਹੀਂ ਦਿੱਤਾ। ਜੇ ਦੁਨਿਆਵੀ ਪੱਖ ਤੋਂ ਵੇਖੀਏ ਤੇ ਸਾਨੂੰ ਜਿਹੜਾ ਇਹ ਮੌਕਾ ਲੰਘ ਜਾਵੇ ਤੇ ਅਸੀਂ ਘਰ ਜਾਣਾ ਲੜ ਤੱਕ ਜਾਂਦੇ ਆ ਕਿ ਤੁਸੀਂ 10 ਮਿੰਟ ਢੀਕ ਨਹੀਂ ਸੀ ਸਕਦੇ, ਅੱਧਾ ਘੰਟਾ ਢੀਕ ਨਹੀਂ ਸੀ ਸਕਦੇ, ਮੈਂ ਆ ਹੀ ਜਾਣਾ ਸੀ, ਤੁਹਾਨੂੰ ਐਡੀ ਕੀ ਕਾਹਲੀ ਸੀ। ਆਪਾਂ ਏਦਾਂ ਰੌਲਾ ਪਾਉਂਦੇ ਹਾਂ, ਪਰ ਧੰਨ ਹਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹਨੂੰ ਮੌਕਾ ਨਹੀਂ ਮਿਲਿਆ ਤਾਂ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਹੈ। ਸਾਹਿਬਜ਼ਾਦੇ ਸਰੀਰਾਂ ਦਾ ਸੰਸਕਾਰ ਕੀਤਾ, ਪਰ ਮੋਤੀ ਰਾਮ ਮਹਿਰਾ ਉਹਨੂੰ ਜਿਹੜੀ ਬਹੁਤ ਕੀਮਤ ਅਦਾ ਕਰਨੀ ਪਈ, ਉਹਦੇ ਸਾਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੇੜ ਕੇ ਸ਼ਹੀਦ ਕਰ ਦਿੱਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹ ਗਣੀ ਖਾਂ ਤੇ ਨਬੀ ਖਾਂ ਦੇ ਘਰ 'ਚ ਹਨ, ਉਥੋਂ ਉੱਚ ਦਾ ਪੀਰ ਬਣ ਕੇ ਨਿਕਲੇ ਹਨ। ਤੇ ਜਦੋਂ ਰਸਤੇ ਦੇ ਵਿੱਚ ਗਏ ਹਨ ਤੇ ਇੱਕ ਦਸਤਾ ਜਿਹੜਾ ਸਰਕਾਰੀ ਸੈਨਾ ਦਾ ਸੀ, ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਫੜਨ ਵਾਸਤੇ ਫੌਜਾਂ ਆਸੇ-ਪਾਸੇ ਤਲਾਸ਼ ਕਰ ਰਹੀਆਂ ਸਨ। ਤੇ 22 ਦਸੰਬਰ ਦੀ ਰਾਤ ਦੇ ਸਤਿਗੁਰੂ ਜੀ ਚਮਕੌਰ ਦੀ ਗੜੀ ਚੋਂ ਨਿਕਲੇ ਹਨ। 23 ਦਸੰਬਰ ਨੂੰ ਭਾਈ ਸੰਗਤ ਸਿੰਘ ਦੀ ਪਛਾਣ ਹੋਈ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਨਹੀਂ, ਇਹ ਤੇ ਉਹਦਾ ਕੋਈ ਸਿੱਖ ਹੈ। ਤੇ ਜਿਸ ਕਰਕੇ 23 ਤਰੀਕ ਤੋਂ ਬਾਅਦ ਜਾਂ 23 ਤਰੀਕ ਵਾਲੇ ਦਿਨ ਤੋਂ ਲੈ ਕੇ ਸਤਿਗੁਰੂ ਜੀ ਦੀ ਤਲਾਸ਼ ਜਿਹੜੀ ਉਹ ਜਾਰੀ ਰਹੀ ਕਿ ਕਿਸੇ ਨਾ ਕਿਸੇ ਤਰੀਕੇ ਜਿਹੜਾ ਗੁਰੂ ਹੱਥ ਵਿੱਚ ਆ ਜਾਵੇ। ਗਣੀ ਖਾਂ ਤੇ ਨਬੀ ਖਾਂ ਨੇ ਉੱਚ ਦਾ ਪੀਰ ਬਣਾਇਆ ਹੈ, ਅੱਗੇ ਉਹ ਮੰਜਾ ਆਪ ਚੁੱਕਿਆ ਹੈ, ਪਿੱਛੋਂ ਮੰਜਾ ਭਾਈ ਮਾਲ ਸਿੰਘ ਤੇ ਭਾਈ ਧਰਮ ਸਿੰਘ ਨੇ ਚੁੱਕਿਆ ਹੈ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਇੱਕ ਪਾਲਕੀ ਦੀ ਤਰ੍ਹਾਂ ਵਿਚਕਾਰ ਬਿਠਾਇਆ ਹੈ ਅਤੇ ਸਤਿਗੁਰੂ ਜੀ ਨੂੰ ਮੋਰ ਦੇ ਖੰਭਾਂ ਦਾ ਚੌਰ ਜਿਹੜਾ ਉਹ ਭਾਈ ਦਇਆ ਸਿੰਘ ਕਰ ਰਿਹਾ ਹੈ। ਜਦੋਂ ਨਿਕਲੇ ਹਨ ਤੇ ਰਸਤੇ ਵਿੱਚ ਇੱਕ ਦਸਤੇ ਨੇ ਘੇਰਿਆ ਹੈ। ਉਹਨਾਂ ਦਸਤਿਆਂ ਨੂੰ ਸ਼ੱਕ ਹੋਇਆ ਤੇ ਉਹ ਪੁੱਛਦੇ ਹਨ ਕਿ ਇਹ ਕੌਣ ਹਨ ਪਾਲਕੀ ਵਿੱਚ। ਤੇ ਗਣੀ ਖਾਂ ਤੇ ਨਬੀ ਖਾਂ ਬੋਲੇ, ਇਹ ਸਾਡੇ ਉੱਚ ਦੇ ਪੀਰ ਹਨ। ਉਹਨਾਂ ਨੂੰ ਯਕੀਨ ਨਾ ਆਇਆ। ਉਹ ਕਹਿੰਦੇ ਸਾਨੂੰ ਯਕੀਨ ਨਹੀਂ, ਸਾਨੂੰ ਏਦਾਂ ਲੱਗਦਾ ਹੈ ਕਿ ਇਹ ਜ਼ਰੂਰ ਗੁਰੂ ਗੋਬਿੰਦ ਸਿੰਘ ਹੈ, ਅਸੀਂ ਤਲਾਸ਼ੀ ਕਰਨੀ ਚਾਹੁੰਦੇ ਹਾਂ। ਪਰ ਗਣੀ ਖਾਂ ਤੇ ਨਬੀ ਖਾਂ ਨੇ ਕਿਹਾ ਤੁਸੀਂ ਤਲਾਸ਼ੀ ਕਰਨੀ ਹੈ ਪਰ ਤੁਹਾਨੂੰ ਨਹੀਂ ਕਰਨ ਦਿੱਤੀ ਜਾਏਗੀ। ਇਹਦੀ ਤਲਾਸ਼ੀ ਜਿਹੜਾ ਇੱਕ ਸੈਯਦ ਜਾਂ ਇਸ ਇਲਾਕੇ ਦਾ ਪੀਰ ਹੈ ਉਹਨੂੰ ਸਾਡੇ ਕੋਲ ਲੈ ਆਓ, ਅਸੀਂ ਉਹਦੇ ਕੋਲੋਂ ਤਲਾਸ਼ੀ ਕਰਾ ਦੇਵਾਂਗੇ, ਪਰ ਤੁਹਾਨੂੰ ਲਾਗੇ ਨਹੀਂ ਲੱਗਣ ਦੇਵਾਂਗੇ। ਹੁਣ ਉਹ ਪੀਰ ਕੌਣ ਹੈ? ਕਾਜੀ ਪੀਰ ਮੁਹੰਮਦ ਉਹਦਾ ਨਾਮ ਹੈ। ਤੇ ਕਾਜੀ ਪੀਰ ਮੁਹੰਮਦ ਉਹ ਹੈ ਜਿਹਦੇ ਕੋਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਫਾਰਸੀ ਭਾਸ਼ਾ ਸਿੱਖੀ ਸੀ। ਜਦੋਂ ਉਹ ਆਇਆ ਉਹਨੇ ਪਰਦਿਆਂ ਦੇ ਵਿੱਚੋਂ ਵੇਖਿਆ, ਸਤਿਗੁਰੂ ਨੂੰ ਪਛਾਣ ਲਿਆ ਤੇ ਨਮਸਕਾਰ ਕੀਤੀ ਹੈ ਮਨ ਕਰਕੇ ਤੇ ਕਹਿਣ ਲੱਗਾ ਕਿ ਅਸਲ ਵਿੱਚ ਇਹ ਉੱਚ ਦੇ ਪੀਰ ਹੀ ਹਨ। ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਇਹਨਾਂ ਨੂੰ ਇੱਕ ਦਿਨ ਵਾਸਤੇ ਜਿਹੜਾ ਸਤਿਗੁਰੂ ਜੀ ਅਤੇ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਗਣੀ ਖਾਂ, ਨਬੀ ਖਾਂ ਇਸ ਦਸਤੇ ਦੇ ਡੇਰੇ ਵਿੱਚ ਰਹੇ ਹਨ, ਕਿਉਂਕਿ ਇਹਨਾਂ ਨੇ ਵੀ ਜਿਹੜਾ ਕਿਹਾ ਸੀ ਕਿ ਸਾਡੇ ਡੇਰੇ ਵਿੱਚੋਂ ਪ੍ਰਸ਼ਾਦਾ ਪਾਣੀ ਛਕੋ, ਅਸੀਂ ਉਹਨਾਂ ਚਿਰ ਤੱਕ ਅੱਗੇ ਨਹੀਂ ਜਾਣ ਦੇਣਾ। ਤੇ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਸਤਿਗੁਰੂ ਜੀ ਇੱਕ ਰਾਤ ਉੱਥੇ ਠਹਿਰੇ ਹਨ। ਇੱਥੋਂ ਅੱਗੇ ਸਤਿਗੁਰੂ ਜੀ ਗਏ ਅਤੇ ਰਾਏ ਕੱਲੇ ਦੇ ਕੋਲ ਪਹੁੰਚੇ ਹਨ। ਰਾਏ ਕੱਲਾ ਸਤਿਗੁਰੂ ਜੀ ਦਾ ਸਿੱਧਕੀ ਸਿੱਖ ਹੈ। ਸਤਿਗੁਰੂ ਜੀ ਤੋਂ ਇੱਥੇ ਪਹੁੰਚੇ ਤੇ ਸਤਿਗੁਰੂ ਜੀ ਕਹਿੰਦੇ ਹਨ, ਰਾਏ ਕੱਲਾ ਜੀ ਮੈਨੂੰ ਏਦਾਂ ਲੱਗਦਾ ਹੈ ਕਿ ਖਬਰਾਂ ਜਿਹੜੀਆਂ ਉਹ ਦੂਰ ਦੂਰ ਤੱਕ ਫੈਲ ਚੁੱਕੀਆਂ ਹਨ, ਕਿਉਂਕਿ ਰਾਏ ਕੱਲੇ ਨੂੰ ਵੀ ਇਸ ਗੱਲ ਦੀ ਭਣਕ ਲੱਗ ਚੁੱਕੀ ਸੀ ਕਿ ਆਨੰਦਪੁਰ ਸਾਹਿਬ ਵੀ ਉੱਜੜ ਗਿਆ ਹੈ,
ਗੁਰੂ ਦਾ ਪਰਿਵਾਰ ਵੀ ਵੱਖ ਹੋ ਗਿਆ। ਖਬਰਾਂ ਜਿਹੜੀਆਂ ਫੈਲ ਚੁੱਕੀਆਂ ਸਨ, ਕਿਉਂਕਿ 20 ਦਸੰਬਰ ਦੀ ਰਾਤ ਨੂੰ ਸਤਿਗੁਰੂ ਜੀ ਕਿਲਾ ਛੱਡ ਰਹੇ ਹਨ, ਜਿਸ ਕਰਕੇ ਖਬਰਾਂ ਦੂਰ ਦੂਰ ਤੱਕ ਚਲੇ ਚੁੱਕੀਆਂ ਸਨ। ਇਸ ਰਾਏ ਕੱਲੇ ਨੂੰ ਸਰਹੰਦ ਦੀਆਂ ਖਬਰਾਂ ਵੀ ਮਿਲੀਆਂ ਹੋਈਆਂ ਸਨ, ਜਿਸ ਕਰਕੇ ਇਹ ਸਤਿਗੁਰੂ ਇਹਨੂੰ ਪੁੱਛਦੇ ਹਨ ਕਿ ਤੈਨੂੰ ਕੋਈ ਛੋਟੇ ਸਾਹਿਬਜ਼ਾਦਿਆਂ ਦੀ ਜਾਂ ਮਾਤਾ ਜੀ ਦੀ ਖਬਰ ਦਾ ਪਤਾ ਲੱਗਾ ਹੈ? ਤੇ ਉੱਥੇ ਫਿਰ ਰਾਏ ਕੱਲਾ ਕਹਿੰਦਾ ਹੈ, ਸਤਿਗੁਰੂ ਮੈਨੂੰ ਜ਼ਿਆਦਾ ਨਹੀਂ ਪਤਾ, ਪਰ ਮੈਂ ਉਡਦੀ ਗੱਲ ਜ਼ਰੂਰ ਸੁਣੀ ਹੈ ਕਿ ਗੰਗੂ ਦੇ ਘਰ ਦੇ ਵਿੱਚੋਂ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਰਹੰਦ ਪਹੁੰਚਾਇਆ ਗਿਆ ਹੈ। ਪਰ ਉੱਥੇ ਕੀ ਉਹਨਾਂ ਨਾਲ ਵਾਪਰਿਆ ਇਹਦੇ ਬਾਰੇ ਮੈਨੂੰ ਕੁਝ ਪਤਾ ਨਹੀਂ ਹੈ, ਪਰ ਮੈਂ ਇੰਨੀ ਗੱਲ ਜ਼ਰੂਰ ਉਡਦੀ ਸੁਣੀ ਹੈ। ਸਤਿਗੁਰੂ ਜੀ ਨੇ ਕਿਹਾ ਸਾਰੀ ਖਬਰ ਦੀ ਸਾਰ ਮੰਗਾਓ, ਸਾਰੀ ਗੱਲ ਦਾ ਪਤਾ ਕਰੋ ਕਿ ਕੀ ਉੱਥੇ ਭਾਣਾ ਵਰਤਿਆ, ਕੀ ਕੁਝ ਹੋਇਆ ਹੈ। ਉਸ ਵਕਤ ਰਾਏ ਕੱਲਾ ਆਪਣਾ ਨੌਕਰ ਨੂਰਾ ਮਾਹੀ ਨੂੰ ਭੇਜਦਾ ਸਰਹੰਦ ਦੇ ਵੱਲ। ਜਦੋਂ ਉਹ ਨੂਰਾ ਮਾਹੀ ਗਿਆ ਤੇ ਇਧਰ ਸਤਿਗੁਰੂ ਜੀ ਰਾਏ ਕੱਲੇ ਦੇ ਕੋਲ ਬੈਠੇ ਹਨ ਤੇ ਨੂਰਾ ਮਾਹੀ ਸਾਰੀ ਖਬਰ ਲੈ ਕੇ ਆਇਆ। 3 ਦਿਨਾਂ ਪਿਛੋਂ ਵਾਪਸ ਆਇਆ ਹੈ। 3 ਦਿਨਾਂ ਪਿਛੋਂ ਜਦੋਂ ਵਾਪਸ ਆਇਆ ਤੇ ਇਤਿਹਾਸ ਕਹਿੰਦਾ ਕਿ ਸਤਿਗੁਰੂ ਜੀ ਦੇ ਜਦੋਂ ਕੋਲ ਆਇਆ ਇਹਨੇ ਆਪਣੇ ਹੱਥਾਂ ਦੇ ਨਾਲ ਚਿਹਰਾ ਢੱਕ ਲਿਆ ਹੈ। ਮੈਂ ਕਿਹੜੇ ਮੂੰਹ ਦੇ ਨਾਲ ਉਹ ਖਬਰ ਦੱਸਾਂ, ਕਿਹੜੇ ਮੂੰਹ ਦੇ ਨਾਲ ਉੱਥੇ ਜੋ ਕੁਝ ਵਰਤਿਆ ਹੈ ਕਿਵੇਂ ਬੋਲ ਕੇ ਦੱਸਾਂ? ਤੇ ਭੁੱਬਾ ਮਾਰ ਕੇ ਰੋਇਆ। ਇਤਿਹਾਸ ਇਸ ਗੱਲ ਦਾ ਗਵਾਹ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਨੂਰਿਆ ਰੋ ਨਾ, ਜੋ ਸਚਾਈ ਹੈ ਜੋ ਸੱਚ ਹੈ ਤੂੰ ਉਹ ਚੁੱਪ ਕਰਕੇ ਦੱਸ ਦੇ, ਕਿਉਂਕਿ ਮੈਨੂੰ ਆਦਤ ਪੈ ਚੁੱਕੀ ਹੈ। ਮੈਂ ਸੱਚ ਨੂੰ ਸੁਣ ਕੇ ਬਹੁਤ ਸਿੱਧਕੀ ਬਣ ਗਿਆ ਹਾਂ। ਜਦੋਂ ਪਿਤਾ ਦੀ ਮੌਤ ਦੀ ਗੱਲ ਸੁਣੀ ਸੀ ਉਦੋਂ ਵੀ ਮੈਂ ਅਡੋਲ ਸਾਂ। ਜਦੋਂ ਮੈਂ ਆਪਣੇ ਪੁੱਤਰਾਂ ਨੂੰ ਸਾਹਮਣੇ ਜੰਗ ਵਿੱਚ ਜੂਝਦਿਆਂ ਸ਼ਹੀਦ ਹੁੰਦਿਆਂ ਵੇਖਿਆ ਹੈ ਉਦੋਂ ਵੀ ਮੈਂ ਅਡੋਲ ਸਾਂ। ਤੇ ਜੇ ਅੱਜ ਤੂੰ ਮੈਨੂੰ ਜੋ ਸਰਹੰਦ ਵਿੱਚ ਭਾਣਾ ਵਾਪਰਿਆ ਹੈ, ਹਾਲਾਂਕਿ ਸਤਿਗੁਰੂ ਸਾਰਾ ਕੁਝ ਜਾਣਦੇ ਹਨ, ਕਿਉਂਕਿ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਹਰ ਅੰਦਰ ਬਾਹਰ ਇੱਕ ਤੂੰ ਜਾਣੇ ਭੇਤ, ਜੋ ਕੀਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ। ਸਤਿਗੁਰੂ ਜਾਣਦੇ ਸਾਰਾ ਕੁਝ ਹੈ, ਪਰ ਫਿਰ ਵੀ ਸਤਿਗੁਰੂ ਦੁਨਿਆਵੀ ਪੱਖ ਤੋਂ ਸਤਿਗੁਰੂ ਜੀ ਨੂਰਾ ਮਾਈ ਨੂੰ ਪੁੱਛਦੇ ਹਨ ਕਿ ਜੇ ਤੂੰ ਅੱਜ ਵੀ ਜੋ ਕੁਝ ਦੱਸੇਗਾ ਮੈਨੂੰ ਪ੍ਰਮਾਤਮਾ ਦੇ ਭਰੋਸਾ ਕਿ ਅੱਜ ਵੀ ਅਡੋਲ ਰੱਖ ਕੇ ਮੈਂ ਇਸ ਗੱਲ ਨੂੰ ਵੀ ਚੰਗੀ ਤਰ੍ਹਾਂ ਸੁਣ ਲਵਾਂਗਾ। ਇੱਕ ਵਿਦਵਾਨ ਨੇ ਲਿਖਿਆ ਹੈ ਕਿ ਉਸ ਵਕਤ ਫਿਰ ਨੂਰਾ ਮਾਈ ਭੁੱਬਾ ਮਾਰ ਦੱਸਦਾ ਹੈ। ਉਹ ਕਹਿਣ ਲੱਗਾ, ਸਤਿਗੁਰੂ ਤੇਰੇ ਦੋਵੇਂ ਨੌ ਨਿਹਾਲ ਉਹ ਸਰਹੰਦ ਦੇ ਵਿੱਚ ਜਿਹੜੇ ਅੱਤ ਦੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਗਏ ਹਨ, ਉਹਨਾਂ ਤੇ ਜ਼ੁਲਮ ਕੀਤਾ ਗਿਆ, ਉਹਨਾਂ ਨੂੰ ਖਾਣ ਵਾਸਤੇ ਕੁਝ ਨਹੀਂ ਦਿੱਤਾ ਗਿਆ, ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ, ਉਹਨਾਂ ਨੂੰ ਡਰਾਇਆ ਗਿਆ, ਧਮਕਾਇਆ ਗਿਆ, ਲਾਲਚ ਦਿੱਤੇ ਗਏ। ਪਰ ਉਹ ਤੇਰੇ ਪੁੱਤਰ ਜਿਹੜੇ ਸਨ, ਸ਼ੇਰ ਦੇ ਪੁੱਤਰ ਸਨ, ਉਹਨਾਂ ਨੇ ਸਾਰਾ ਕੁਝ ਪਾਸੇ ਕਰਕੇ ਤੇਰੇ ਬਚਨਾਂ ਤੇ ਅਟਲ ਪਹਿਰਾ ਦਿੱਤਾ ਹੈ। ਤੇਰੇ ਪੁੱਤਰਾਂ ਨੇ ਪਹਿਰਾ ਦਿੱਤਾ, ਜਿਸ ਕਰਕੇ ਸਰਕਾਰ ਨੇ, ਵਜ਼ੀਰ ਖਾਨ ਨੇ ਉਹਨਾਂ ਨੂੰ ਅੱਤ ਦੇ ਤਸੀਹੇ ਦੇ ਕੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ। ਪਰ ਜਦੋਂ ਉੱਥੇ ਵੀ ਸ਼ਹੀਦ ਨਾ ਹੋਏ ਫਿਰ ਉਹਨਾਂ ਨੂੰ ਜ਼ਿਬਾ ਕਰ ਦਿੱਤਾ ਗਿਆ ਹੈ। ਉਹਨਾਂ ਨੂੰ ਜ਼ਿਬਾ ਕਰਕੇ ਸ਼ਹੀਦ ਕੀਤਾ ਹੈ। ਤੇ ਉਹ ਇੱਕ ਵਿਦਵਾਨ ਲਿਖਦਾ ਹੈ, ਸਰਹੰਦ ਚੋਂ ਖਬਰ ਆਏ 9 ਨਿਹਾਲ ਟੁਰ ਗਏ, ਦੋਵੇਂ ਲਾਲ ਸ਼ਹੀਦ ਹੋ ਕੇ 9 ਨਿਹਾਲ ਟੁਰ ਗਏ। ਸਰਹੰਦ ਦੇ ਸੂਬੇ ਨੇ ਇੱਟਾਂ ਵਿੱਚ ਪੀੜ ਦਿੱਤੇ। ਸਰਹੰਦ ਦਾ ਜਿਹੜਾ ਸੂਬਾ ਸੀ ਉਹਨੇ ਇੱਟਾਂ ਦੇ ਵਿੱਚ ਦੋਵਾਂ ਸਾਹਿਬਜ਼ਾਦੇ ਨੂੰ ਪੀੜ ਦਿੱਤੇ। ਸੁਣ ਕੇ ਸਾਰੀ ਗੱਲ ਉਹ ਮੁਸਕਰਾ ਕੇ ਉੱਠਿਆ। ਜਦੋਂ ਨੂਰੇ ਕੋਲ ਸਾਰੀ ਗੱਲ ਸੁਣੀ ਹੈ, ਕਹਿੰਦੇ ਗੁਰੂ ਗੋਬਿੰਦ ਸਿੰਘ ਮੁਸਕਰਾ ਕੇ ਉੱਠਿਆ ਹੈ। ਸੁਣ ਕੇ ਸਾਰੀ ਗੱਲ ਉਹ ਮੁਸਕਰਾ ਕੇ ਉੱਠਿਆ। ਉਹ ਪਾਤਸ਼ਾਹ ਨੇ ਨੂਰੇ ਕੋਲ ਜਾ ਕੇ ਪੁੱਛਿਆ, ਤੂੰ ਰੂਬਰੂ ਸਾਂ ਸੱਚ ਸੁਣਾਈ, ਵੇਖੀ ਕਿਤੇ ਤੂੰ ਕਿਤੇ ਕਹਿਰ ਨਾ ਕਮਾਈ, ਕਿਤੇ ਕੋਈ ਹਿੰਜ ਤੇ ਨੇ ਕੱਢੀ, ਕੋਈ ਹਾ ਤੇ ਨਹੀਂ ਮਾਰੀ, ਮੇਰੇ ਲਾਲਾ ਨੇ ਕੋਈ ਉੱਚੇ ਸਾਹ ਤੇ ਨਾ ਮਾਰੀ। ਉਹ ਵਿਦਵਾਨ ਲਿਖਦਾ, ਜਿਸ ਵਕਤ ਤੇਸੀ ਨਾਲ ਵਾਰ ਸੀ ਕੀਤਾ, ਮੇਰੇ ਫਤਿਹ ਸਿੰਘ ਨੇ ਉੱਚੀ ਚੀਕ ਤੇ ਨਹੀਂ ਮਾਰੀ। ਉਹ ਕਹਿਣ ਲੱਗਾ, ਇਹ ਵੀ ਅੰਦਾਜ਼ ਵੱਖਰਾ ਸੀ ਸੰਸਾਰ ਦੇ ਲੋਕੋ, ਜੋ ਉਸਨੇ ਵਜਾਇਆ ਉਹ ਸਾਜ਼ ਵੱਖਰਾ ਸੀ। ਕਹਿੰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜੋ ਵਾਜਾ ਵਜਾਇਆ ਹੈ ਉਹ ਦੁਨੀਆ ਦੇ ਉੱਤੇ ਅਨੋਖਾ ਵਾਜਾ ਸੀ, ਇਹਨੂੰ ਕੋਈ ਸਮਝ ਨਹੀਂ ਸਕਦਾ।
सतगुरु जी दे साहबजादियां दी गल सुनी है। उस वक्त सतगुरु जी ने तीर दे नाल घाई दा बूटा पुट के कह दिता कि हुण मुगल सल्तनत दी जड़ा पुट्टियां गईयां हन, हुण जेड़ा ए राज समाप्त ही समझो। इथों सतगुरु जी दीना कांगड़ पहुंचे हन। जिस वक्त सतगुरु दीना कांगड़ पहुंचते हन, उत्थे सतगुरु जी फिर जफरनामा लिखते हन। ते जफरनामा लिखिया भाई दया सिंह, भाई धर्म सिंह औरंगजेब नूं देण आउंदे हन। ते जिस विच सतगुरु लिखते हन, औरंगजेब तू असल विच अपने आप नूं बादशाह कहौना जरूर आ, पर तू बादशाह दे लायक नहीं। उत्थे सतगुरु जी ने 2-3 शेर लिखे हन ते नाल अपनी चढ़दी कला नूं सतगुरु ने प्रगट कीता है। पहले शेर विच सतगुरु कहंदे शाह औरंगजेब आलमी, जिन्हों आपां आलमगीर कहने हां। सतगुरु कहंदे शहनशाह औरंगजेब आलमी, दुराए दूर अस्तरी। सतगुरु जी कहंदे असल विच तू धर्म तो बहुत दूर आ, अपने आप नूं तू धर्मी कहा रिहा वा, पर असल विच धर्म दा चिनका भी तेरे अंदर नहीं है। ना दूजे शेर विच कहता ना ईमा प्रस्ती ना हो जाएदी, ना साहिब शनाशी ना मुहम्मद जकी। कहंदे सतगुरु कहंदे तेनू अपने अल्लाह ते भरोसा कोई नहीं, तेनू कुरान ते भरोसा कोई नहीं, तेनू मुहम्मद साहब ते भरोसा कोई नहीं, जेदियां तू 5 नमाज़ां पढ़दा वा। सतगुरु जी कहंदे ना तेनू नमाज ते भरोसा है, ना तेनू मालिक अल्लाह ते भरोसा है, ना तेनू मुहम्मद साहब ते भरोसा है। सतगुरु जी कहंदे तू पहरावा धर्म दा पाया है, पर सच जाने हिरदै कपट मुख ज्ञानी, झूठे कहा बलोवस पानी। अंदरों तू कपटियां ते बाहरी तौर ते दुनियावी पग तो तू सिर्फ धर्म दा पहरावा पाया है। ते हुण तीसरे शेर विच सतगुरु अपनी चढ़दी कला नूं प्रगट करदे हन। हालांकि दुनियावी पक्ष तो वेखीए ते दुनियावी पक्ष ते एक प्यो दा एक पुत्र मर जावे ते ओनू पता ओदे दिल दे उत्ते की बीतदी है। ते गुरु गोबिंद सिंह पातशाह दे 4 वारे हन ते 4 वार के सतगुरु कहंदे औरंगजेब चेहा शुद्ध के की हो गया। सतगुरु कहंदे चेहा शुद्ध के बचका कुशत्ते 4 की हो गया, तो मेरे 4 पुत्रां नूं को के शहीद कीता है, पर बाकी बेमिस्ता पे चित है मार। कहंदे मेरा जे कुंडलिया सप खालसा जिंदा है, जेड़ा हुण तेरियां जड़ां विच बैठेगा ते तेरे जात जेड़े राज नूं जेड़ा ओ खत्म करके रख देवेगा। ते खालसे ने कीता भी बंदा सिंह बहादुर पंजाब नूं आया है ते पंजाब विच आ लगातार 8 साल मुगल सल्तनत दी नासां दे विच दम करी रखिया है, मुगल राज नूं खत्म कीता है। ते सतगुरु कहंदे हन औरंगजेब तू मेरे 4 पुत्र मारे, मैनूं कोई अफसोस नहीं है, पर हुण तू ये चेता रखी कि मेरा खालसा कुंडलिया जेड़ा सप है वो हदे जिंदा है, ते हुण तेनू अजिहा डंग मारेगा कि तेनू हुण बचाउण वाला कोई नहीं होवेगा। सतगुरु जी ने वंगार के कहा ते अपनी चढ़दी कला नूं दुनिया दे सामने रखिया है अते औरंगजेब नूं दसिया है कि तू मेरे 4 मारे हन, मैनूं कोई भी जेड़ा वा डुला नहीं सकिया। इत्थों तक सतगुरु लिखदे हन कि तू मेरा वाल भी विंगा नहीं कर सकिया, मेरा वाल भी तू जेड़ा वा कुछ वाल दा भी बिगाड़ नहीं सका, मेरी तो बड़ी दूर दी गल है। इत्थों सतगुरु दमदमा साहिब पहुंचदे हन पैंडियां नूं तय करदियां होया। जिस वक्त माता सुंदर कौर जी माता साहब कौर जी आए हन ते माता सुंदरी जी पुछदे हन अपने पति गुरु गोबिंद सिंह पातशाह नूं, सतगुरु मेरे साहबजादे किथे हन, मेरे बच्चे किथे हन। ते उस वक्त सतगुरु ने कहा इन पुत्रन के शीस पे वार दिए सुत 4 मोए तो क्या भया, जीवत कई हजार में इन्हां दी खातर अपने 4 वार दिते हन, 4 वारे हन ते मेरे कई जेड़े पुत्र पैदा जिंदे हन। सतगुरु ने साडे वल हत्थ करके कहा ये साडे पुत्र हन, ये मेरे पुत्र हन, इन्हां दी खातर मैं 4 वारे हन। ते सतगुरु ने पंथ नूं चढ़दी कला विच खड़न वास्ते अपने सारे परिवार नूं इह पंथ उत्तों कुर्बान कर दिता। इन्हां 7 दिनां दे विच सतगुरु ने जो संताप नूं सीने ते हंडाया,
ਉਹਦੇ ਵਿੱਚ 4 ਪੁੱਤਰਾਂ ਨੂੰ ਸ਼ਹੀਦ ਕਰਵਾਇਆ, ਮਾਤਾ ਜੀ ਨੂੰ ਸ਼ਹੀਦ ਕਰਵਾਇਆ ਅਤੇ ਜਾਨ ਨਾਲੋਂ ਪਿਆਰੇ ਸਿੱਖ ਸ਼ਹੀਦ ਹੋਏ ਹਨ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਇਸ ਕੁਰਬਾਨੀ ਨੂੰ ਆਪਾਂ ਭੁਲਾਈਏ ਨਾ, ਕਿਉਂਕਿ ਸਤਿਗੁਰੂ ਜੀ ਦੀ ਬਦੌਲਤ ਹੀ ਸਾਡੇ ਸਿਰਾਂ ਤੇ ਆ ਦਸਤਾਰਾਂ ਹਨ। ਸਤਿਗੁਰੂ ਜੀ ਦੀ ਬਦੌਲਤ ਉੱਤੇ ਹੀ ਆਪਾਂ ਜਿਹੜਾ ਜ਼ੁਲਮ ਦਾ ਟਾਕਰਾ ਕਰਨ ਦੇ ਸਮਰੱਥ ਬਣੇ ਹਾਂ। ਜਿਸ ਕਰਕੇ ਸਾਨੂੰ ਸਤਿਗੁਰੂ ਜੀ ਦੀਆਂ ਕੁਰਬਾਨੀਆਂ ਨੂੰ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ, ਇਹਨਾਂ ਨੂੰ ਦਿਲਾਂ ਵਿੱਚ ਵਸਾ ਕੇ ਇਹਨਾਂ ਦੇ ਚੱਲਦਿਆਂ ਹੋਇਆ ਆਪਣੇ ਜੀਵਨ ਨੂੰ ਸਫਲਾ ਕਰਨਾ ਚਾਹੀਦਾ ਹੈ। ਤੇ ਇੱਕ ਬੇਨਤੀ ਮੈਂ ਹੋਰ ਕਰਨੀ ਹੈ, ਉਸ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ। ਹੋ ਸਕਦਾ ਕਿ ਉਹ ਬੇਨਤੀ ਕਈਆਂ ਨੂੰ ਚੰਗੀ ਨਾ ਲੱਗੇ, ਪਰ ਉਹ ਬੇਨਤੀ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਸਿਆਲ ਦੇ ਦਿਨ ਚੱਲ ਰਹੇ ਹਨ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਠੰਡ ਵੀ ਹੈ, ਪਰ ਇਹ ਠੰਡ ਤੇ ਉਹ ਠੰਡ ਦੇ ਬਰਾਬਰ ਜਿਹੜਾ ਵਾ ਕੁਝ ਵੀ ਨਹੀਂ ਹੈ। ਇਹ ਠੰਡ ਬਹੁਤ ਤੁਛ ਮਾਤਰ ਹੈ ਉਸ ਠੰਡ ਦੇ ਲਈ। ਪਰ ਜਿਹੜੀ ਮੈਂ ਬੇਨਤੀ ਕਰਨ ਲੱਗਾ ਹਾਂ, ਕਿਤੇ ਠੰਡ ਨੂੰ ਮਹਿਸੂਸ ਕਰੀਏ, ਆਪਾਂ ਉਹਨਾਂ ਦਿਨਾਂ ਨੂੰ ਮਹਿਸੂਸ ਕਰੀਏ। ਤੇ ਜਿਹੜਾ ਆਪਾਂ ਇੱਕ ਪਖੰਡ ਪਾਲਿਆ ਹੈ, ਕਿਉਂਕਿ ਮੈਂ ਪਖੰਡ ਹੀ ਕਹਾਂਗਾ, ਕਿਉਂਕਿ ਆਪਾਂ ਆਮ ਕਰਕੇ ਕਹਿੰਦੇ ਹਾਂ ਕਿ ਸਤਿਗੁਰੂ ਜੀ ਦੀ ਬੇਅਦਬੀ ਹੋ ਗਈ ਹੈ ਤੇ ਸਤਿਗੁਰੂ ਜੀ ਦੇ ਇੱਥੇ ਅੰਗ ਪਾੜ ਦਿੱਤੇ, ਗੁਟਕਾ ਸਾਹਿਬ ਸੁੱਟ ਦਿੱਤਾ। ਬੜੀ ਮਾੜੀ ਗੱਲ ਹੈ, ਕਿਉਂਕਿ ਸਤਿਗੁਰੂ ਸਾਡੇ ਦੀ ਬੇਅਦਬੀ ਹੋਣੀ ਬਹੁਤ ਮਾੜੀ ਗੱਲ ਹੈ। ਪਰ ਆਪਾਂ ਵੀ ਆਪਣੇ ਜੀਵਨ ਵਿੱਚ ਵੇਖੀਏ, ਆਪਾਂ ਤੇ ਰੋਜ਼ ਸਤਿਗੁਰੂ ਜੀ ਦੀ ਬੇਅਦਬੀ ਕਰਦੇ ਹਾਂ। ਆਪਾਂ ਕਿਵੇਂ ਕਰਦੇ ਹਾਂ? ਨਾ ਆਪਾਂ ਬਾਣੀ ਪੜ੍ਹਨੀ, ਨਾ ਆਪਾਂ ਗੁਰੂ ਦੇ ਉਪਦੇਸ਼ਾਂ ਦੀ ਕਮਾਈ ਕਰਨੀ। ਅਤੇ ਦੂਸਰੀ ਗੱਲ, ਜਦੋਂ ਆਪਾਂ ਗੁਰੂ ਦੇ ਸਥਾਨ ਤੇ ਆਉਨੇ ਹਾਂ ਤੇ ਆਪਾਂ ਜਰਾਬਾਂ ਪਾ ਕੇ ਜਾਂ ਗਰਮੀ ਦੀ ਰੁੱਤ ਵਿੱਚ ਨਿੱਕਰਾਂ ਪਾ ਕੇ ਆਉਨੇ ਹਾਂ, ਜਿਹੜੀ ਕਿ ਬਹੁਤ ਵੱਡੀ ਬੇਅਦਬੀ ਹੈ। ਕਿਉਂਕਿ ਜੇ ਆਪਾਂ ਜਰਾਬਾਂ ਪਾ ਕੇ ਆਉਨੇ ਹਾਂ ਤੇ ਜਰਾਬਾਂ ਬੂਟਾਂ ਵਿੱਚ ਰਹਿੰਦੀਆਂ ਹਨ, ਤੇ ਜੇ ਕੋਈ ਆਮ ਬੰਦਾ ਜਿਹਦਾ ਥੋੜੇ ਬਹੁਤ ਦਿਮਾਗ ਵਿੱਚ ਫਰਕ ਹੋਵੇ, ਉਹ ਬੂਟ ਅੱਗੇ ਲੈ ਕੇ ਆ ਜਾਵੇ, ਆਪਾਂ ਨੂੰ ਮਾਰਨ ਤੱਕ ਜਾਣੇ, ਤੈਨੂੰ ਪਤਾ ਨਹੀਂ ਇਹ ਤੋਂ ਅੱਗੇ ਬੂਟ ਨਹੀਂ ਖੜਨੇ, ਪਰ ਉਹਨਾਂ ਬੂਟਾਂ ਵਿੱਚ ਜਰਾਬਾਂ ਪਾ ਕੇ ਅਸੀਂ ਦਰਬਾਰ ਵਿੱਚ ਆ ਜਾਂਦੇ ਆ। ਇਹ ਤੋਂ ਵੱਡੀ ਫਿਰ ਸਤਿਗੁਰੂ ਦੀ ਬੇਅਦਬੀ ਕੀ ਹੈ? ਇਸ ਚੀਜ਼ ਨੂੰ ਸਾਨੂੰ ਸਮਝਣ ਦੀ ਲੋੜ ਹੈ। ਜੇ ਠੰਡ ਹੈ ਤਾਂ ਕੋਈ ਗੱਲ ਨਹੀਂ, ਠੰਡ ਨੂੰ ਆਪਾਂ ਵੀ ਸਹਾਰੀਏ, ਸਾਡੇ ਵੱਡੇ ਵਡੇਰਿਆਂ ਨੇ ਸਹਾਰਿਆ ਹੈ। ਉਹਨਾਂ ਨੇ ਠੰਡ ਵਿੱਚ ਹੀ ਇਹਨਾਂ ਸੰਤਾਪ ਨੂੰ ਹੰਢਾਇਆ ਹੈ, ਤੇ ਜੇ ਆਪਾਂ ਵੀ ਹੰਢਾ ਲਾਂਗੇ 1 ਮਹੀਨਾ 2 ਮਹੀਨਾ ਤੇ ਕੋਈ ਫਰਕ ਨਹੀਂ ਪੈਣਾ। ਕਿਉਂਕਿ ਅਸੀਂ ਜਿਹੜਾ ਸਤਿਗੁਰੂ ਦੇ ਭਰੋਸਾ ਕਰਕੇ ਆਵਾਂਗੇ ਤੇ ਜਦੋਂ ਚੌਂਕੜਾ ਮਾਰ ਕੇ ਬਵਾਂਗੇ, ਪੈਰ ਵੀ ਨਿੱਘੇ ਹੋ ਜਾਣੇ ਹਨ ਤੇ ਸਾਡਾ ਅੰਦਰੋਂ ਸਰੀਰ ਵੀ ਨਾਮ ਨਾਲ ਨਿੱਘਾ ਹੋ ਜਾਣਾ ਹੈ। ਜਿਸ ਕਰਕੇ ਇਸ ਪੱਖ ਤੋਂ ਆਪਣੇ ਆਪ ਨੂੰ ਥੋੜਾ ਜਿਹਾ ਸੁਧਾਰਨ ਦਾ ਯਤਨ ਕਰੀਏ। ਇੱਕ ਤੇ ਜਿਹੜਾ ਚਰਨ ਗੰਗਾ ਵਿੱਚੋਂ ਪੈਰ ਧੋ ਕੇ ਆਈਏ, ਦੂਸਰਾ ਜਰਾਬਾਂ ਲਾ ਕੇ ਆਈਏ, ਤੇ ਤੀਸਰਾ ਸਤਿਗੁਰੂ ਜੀ ਦਾ ਸਤਿਕਾਰ ਕਰੀਏ, ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹੀਏ। ਕਿਉਂਕਿ ਬਾਣੀ ਨਾ ਪੜ੍ਹਨੀ ਇਹ ਵੀ ਜਿਹੜਾ ਬੇਅਦਬੀ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਸਤਿਗੁਰੂ ਦਾ ਇੱਕ ਬਚਨ ਆਉਂਦਾ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਉਹ ਜਿਵੇਂ ਪੱਕਾ ਰੋਗੀ ਵਿਲ ਲਾਉਂਦਾ ਹੈ, ਬਾਣੀ ਨੂੰ ਟੁੱਟਿਆ ਹੋਇਆ ਬੰਦਾ ਵੀ ਜਿਹੜਾ ਹੈ ਉਹ ਰੋਂਦਾ ਹੈ ਸਾਰੀ ਉਮਰ। ਜਿਸ ਕਰਕੇ ਬਾਣੀ ਨੂੰ ਆਪਾਂ ਖੁਦ ਪੜ੍ਹੀਏ, ਬਾਣੀ ਨੂੰ ਖੁਦ ਸਮਝਣ ਦਾ ਯਤਨ ਕਰੀਏ, ਤੇ ਸਤਿਗੁਰੂ ਜੀ ਦੀ ਬਾਣੀ ਦਾ ਤੇ ਸਤਿਗੁਰੂ ਜੀ ਦੇ ਸਥਾਨ ਤੇ ਆਉਣ ਦਾ ਆਪਾਂ ਸਤਿਕਾਰ ਕਰੀਏ। ਅਤੇ ਇਹਨਾਂ ਦਿਨਾਂ ਨੂੰ ਆਪਾਂ ਮਹਿਸੂਸ ਕਰਕੇ ਆਪਣੇ ਵੱਡੇ ਵਡੇਰਿਆਂ ਦੀ ਕੁਰਬਾਨੀ ਨੂੰ ਹਿਰਦੇ ਵਿੱਚ ਵਸਾਈਏ। ਸਤਿਗੁਰੂ ਜੀ ਕਿਰਪਾ ਕਰਨ। ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋਈਆਂ ਨੇ, ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।